अस्सलाम वालेकुम लो जी, तुसीं देख रहे पंजाबी चैनल। तुहाडे सारिਆਂ ਦਾ ਲਾਈਕ ਬਟਨ ਚੈਨਲ ਸਬਸਕ੍ਰਾਈਬ ਕਰਨ ਦਾ ਬਹੁਤ ਸ਼ੁਕਰੀਆ। ਅਗਰ ਹੈ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਕੰਮ ਜ਼ਰਾ ਖਿੱਚ ਕੇ ਰੱਖੋ। ਲੋ ਜੀ, ਕੰਪਨੀ ਦੇ ਇੱਕ ਬੰਦੇ ਨੇ ਮੈਨੂੰ ਕਿਹਾ ਕਿ ਕੋਈ ਮਸਲਾ ਨਹੀਂ, ਕੋਈ ਪ੍ਰੋਬਲਮ ਨਹੀਂ ਹੈ, ਤੇਰਾ ਜਦੋਂ ਦਿਲ ਕਰੇ ਤੂੰ ਆ ਜਾ ਵਾਪਸ, ਬਲਕਿ ਆ ਜਾ ਵਾਪਸ, ਕੋਈ ਮਸਲਾ ਨਹੀਂ, ਤੈਨੂੰ ਨਹੀਂ ਪੜਨ ਲੱਗਿਆ ਸੀ, ਤੇਰਾ ਸਾਡਾ ਕੀ ਵੈਰ ਹੈ, ਉਹ ਸ਼ੁਗਰ ਵਗੈਰਾ ਲਾਣਾ ਯਾਰ, ਹੋਰ ਤੇ ਕੁਛ ਨਹੀਂ। ਹਾਂ ਆ ਜਾ, ਕੋਈ ਗੱਲ ਨਹੀਂ, ਜਦੋਂ ਮਰਜ਼ੀ ਆ। ਤੇ ਮੈਂ ਕਿਹਾ ਅੱਛਾ, ਗੱਲ ਤੇ ਤੇਰੀ ਜਿਹੜੀ ਹੈ ਨਾ ਉਹ ਪੱਲੇ ਪੈ ਰਹੀ ਹੈ, ਲੇਕਿਨ ਇਹ ਨਾ ਹੋਵੇ ਕਿ ਮੈਂ ਜਾਵਾਂ ਤੇ ਜਾ ਕੇ ਤੁਸੀਂ ਮੈਨੂੰ ਉੱਥੇ ਪਾ ਲਓ ਲੰਮਾ। ਹਾਏ ਲੰਮਾ ਪਾ ਕੇ ਪਹਿਲੇ ਤੇ ਮਾਰੇ ਛਿੱਤਰ, ਹਾਂ ਫਿਰ ਉਲਟਾ ਲਟਕਾ ਕੇ ਤੇ ਇੱਟਾਂ ਬੰਨ੍ਹ ਦਿਓ। ਹਾਂ ਤੇ ਉਹ ਕਹਿਣ ਲੱਗਾ ਉਲਟਾ ਲਟਕਾ ਕੇ ਨਹੀਂ, ਅਸੀਂ ਸਿੱਧਾ ਲਟਕਾ ਕੇ ਇੱਟਾਂ ਬੰਨ੍ਹੀ ਦੀਆਂ ਨੇ। ਮੈਂ ਕਿਹਾ ਵੇਖਿਆ, ਮੈਨੂੰ ਪਹਿਲੇ ਹੀ ਪਤਾ ਸੀ ਆ ਕਿ ਤੁਸੀਂ ਕਰੋਗੇ, ਬੰਨੋਗੇ ਮੇਰੇ ਨਾਲ। ਹਾਂ ਇੱਟਾਂ ਲਟਕਾ ਕੇ ਤੁਸੀਂ ਉਹਦੇ ਬਾਅਦ ਕਹੋ ਯਾਰ ਅਸੀਂ ਤਾਂ ਸ਼ੁਗਰ ਲਾਣ ਰਹੇ ਹਾਂ। ਹਾਂ ਤੇ ਮੈਂ ਤੁਹਾਨੂੰ ਪੁੱਛਾਂ ਕਿ ਬਈ ਇਹ ਕਾਹਦਾ ਸ਼ੁਗਰ ਹੈ, ਤੇ ਤੁਸੀਂ ਅੱਗੋਂ ਕਹੋ ਕਿ ਉਹੋ ਜਿਹੀ ਸ਼ੁਗਰ ਹੈ ਜਿਹੋ ਜਿਹਾ ਤੂੰ ਸਾਡੇ ਨਾਲ ਲਾਉਂਦਾ ਰਿਹਾ। ਹਾਂ ਉਹ ਤੁਹਾਡਾ ਕੋਈ ਭਰੋਸਾ ਨਹੀਂ ਭਾਈ, ਤੁਸੀਂ ਉਹ ਤੱਤੇ ਤਵੇ ਤੇ ਬਹਿ ਜਾਓ ਨਾ ਤੁਸੀਂ ਰੱਖ ਕੇ, ਕਸਮਾਂ ਵੀ ਖਾਓ ਇੱਥੇ, ਫਿਰ ਵੀ ਮੈਂ ਨਹੀਂ ਆਉਣਾ। ਹਾਂ ਮੇਰਾ ਹੁਣ ਚੀਨਾ ਬਣਨਾ ਖਤਮ ਹੋ ਗਿਆ ਪਾਕਿਸਤਾਨ ਦਾ, ਮੈਂ ਨਹੀਂ ਜਾਂਦਾ ਭਾਈ। ਓਏ ਇਹਨਾਂ ਨੇ ਤੇ ਉਹ ਲਾਸ਼ ਵੀ ਨਹੀਂ ਲੱਭਣ ਦੇਣੀ। ਹਾਂ ਗੈਪ ਕਰ ਦੇਣਾ, ਔਰ ਬਲਕਿ ਬਾਬਾ ਜੀ ਕਹਿੰਦੇ ਨੇ ਕਿ ਨਹੀਂ ਗੈਪ ਨਹੀਂ ਕਰਨ ਲੱਗੇ ਲਾਸ਼ ਨਾਲ। ਮੈਂ ਕਿਹਾ ਬਾਬਾ ਜੀ ਫੇਰ ਕੀ ਕਰਨਗੇ? ਬਾਬਾ ਜੀ ਕਹਿੰਦੇ ਭੁੱਸ ਭਰਾ ਕੇ ਤੇ GHQ 'ਚ ਲਟਕਾ ਦੇਣਗੇ, ਉੱਤੇ ਲਿਖ ਦੇਣਗੇ ਲਿਆ ਡਾਲਾ। ਬਾਬਾ ਜੀ ਬੜੇ ਸਾਰਿਆਂ ਨੇ ਯਾਰ, ਬਾਬਾ ਜੀ ਕਹਿੰਦੇ ਕੰਮ ਹੀ ਇਹੋ ਜਿਹੇ ਤੇਰੇ, ਕੀ ਕਰੀਏ ਹੁਣ। ਹਾਂ ਬਹਰਹਾਲ ਇਹ ਸਾਰਾ ਹਿਸਾਬ ਕਿਤਾਬ ਹੈ। ਕੋਈ ਨਹੀਂ ਜੀ, ਮੈਂ ਕੋਈ ਨਹੀਂ ਜਾਣਾ। ਮੈਨੂੰ ਭਾਵੇਂ ਜਾ ਕੇ ਜਿੱਥੇ ਮਰਜ਼ੀ ਜਾ, ਭਾਵੇਂ ਉੱਥੇ ਮੱਕੇ ਜਾ ਕੇ ਮੈਨੂੰ ਕਹਿਣਗੇ ਅਸੀਂ ਕੁਛ ਨਹੀਂ ਕਰਾਂਗੇ, ਤੂੰ ਆਇਆ, ਮੈਂ ਨਹੀਂ ਜਾਂਦਾ। ਹਾਂ ਅਤੇ ਲੋ ਜੀ, ਖਬਰ ਜਿਹੜੀ ਹੈ ਨਾ ਉਹ ਹੁਣ ਸਭ ਤੋਂ ਪਹਿਲੇ ਮੈਂ ਤੁਹਾਨੂੰ ਦੇ ਦਿਆਂ ਕਿ ਅਮਰੀਕਾ 'ਚੋਂ ਆਵਾਜ਼ਾਂ ਆ ਰਹੀਆਂ ਨੇ, ਔਰ ਠੀਕ ਠਾਕ ਓਵਰਸੀਜ਼ ਲੋਕਾਂ ਦੀਆਂ ਆਵਾਜ਼ਾਂ ਆ ਰਹੀਆਂ ਨੇ। ਜਹਾਜ਼ ਤਿਆਰ ਹੈ। ਹਾਂ ਅਤੇ ਜਹਾਜ਼ 'ਚ ਬਹਿੰਦੇ ਹੀ ਉਹਨਾਂ ਨੇ ਜਿਹੜਾ ਨਾ, ਹੁਣ ਤੁਸੀਂ ਕਹੋਗੇ ਜਹਾਜ਼ ਤਿਆਰ ਹੈ ਕਿੱਧਰ ਨੂੰ ਚੱਲੇਗੇ? ਉਹ ਬਾਈ ਇੱਧਰ ਕੰਪਨੀ ਵਾਲਿਆਂ ਨੇ ਮੀਟਿੰਗ ਬੁਲਾ ਲਈ ਹੈ ਪੂਰੀ ਬੜੀ ਵੱਡੀ। ਹਾਂ ਉਹ ਕਹਿੰਦੇ ਜੀ ਸਾਰੇ ਓਵਰਸੀਜ਼ ਜਿਨ੍ਹਾਂ ਨੇ ਜਹਾਜ਼ ਭਰ ਕੇ ਆਓ। ਹਾਂ ਅਤੇ ਆ ਕੇ ਅਤੇ ਮਾਮੂ ਦਾ ਖਿਤਾਬ ਸੁਣੋ। ਹਾਂ ਤੁਹਾਨੂੰ ਪ੍ਰੋਟੋਕੋਲ ਦਿਆਂਗੇ, ਤੁਹਾਨੂੰ ਬੱਲੇ ਬੱਲੇ ਕਰਾਵਾਂਗੇ। ਅਤੇ ਉਹ ਸਾਰਿਆਂ ਨਾਲ ਰਾਬਤੇ ਕਰ ਰਹੇ ਨੇ ਕਿ ਵੀ ਆਓ, ਅਤੇ ਉਹ ਜਹਾਜ਼ ਤਿਆਰ ਹੈ। ਜਹਾਜ਼ 'ਚ ਬਹਿੰਦੇ ਹੀ ਉਹਨਾਂ ਨੇ ਅਤੇ ਨਾਅਰੇ ਮਾਰਨੇ ਸ਼ੁਰੂ ਕਰ ਦੇਣੇ ਨੇ, ਔਰ ਨਾਅਰੇ ਉਹ ਤੁਹਾਨੂੰ ਪਤਾ ਹੀ ਨੇ ਕਿ ਕਿਹੜੇ ਹੋਣੇ ਨੇ, ਉਹੀ ਵਾਲੇ ਜਨਰਲ ਹਾਸਨ ਮਨੀਰ ਮੇਰੀ ਜਿੰਦ ਮੇਰੀ ਜਾਨ, ਉਹ ਜਨਰਲ ਹਾਸਨ ਮਨੀਰ ਮੇਰੀ ਜਿੰਦ ਮੇਰੀ ਜਾਨ, ਜਨਰਲ ਹਾਸਨ ਮਨੀਰ। ਇਹੋ ਜਿਹੇ ਲੋਕਾਂ ਨੇ ਆਉਣਾ ਇੱਥੋਂ। ਔਰ ਜਿਹੜੇ ਜਮਹੂਰੀਅਤ ਨਾਲ ਖੜੇ ਨੇ, ਹੱਕ ਸੱਚ ਨਾਲ ਖੜੇ ਨੇ, ਜਿਹੜੇ ਇਮਰਾਨ ਖਾਨ ਨਾਲ ਖੜੇ ਨੇ, ਉਹ ਤਾਂ ਕਦੇ ਨਹੀਂ ਆਉਣ ਲੱਗੇ। ਅਤੇ ਜਿਹੜਾ ਵੀ ਜਹਾਜ਼ 'ਚ ਬਹਿ ਕਰਾਂ, ਹਾਂ ਬਸ ਤੁਸੀਂ ਦੇਖ ਲੈਣਾ, ਫਿਰ ਉਹਦੇ ਨਾਲ ਉਹੀ ਹਾਲ ਹੋਏਗਾ। ਇਹ ਜੋ 3 ਲੋਕ ਹੋ ਕੇ ਗਏ ਨੇ ਨਾ ਮਿਲ ਕੇ, ਜੋ ਇਹਨਾਂ ਦਾ ਫੈਂਟਾ ਪੈ ਰਿਹਾ ਨਾ, ਇਹਨਾਂ ਨੂੰ ਸੋਸ਼ਲ ਮੀਡੀਆ ਨੇ ਟਿਕਾ ਕੇ ਰੱਖਿਆ ਇਹਨਾਂ ਨੂੰ, ਉਹ ਜਿਹਾ ਹਿਸਾਬ ਹੋਏਗਾ। ਲੇਕਿਨ ਇੱਕ ਗੱਲ ਜਿਹੜੀ ਨਾ ਬੜੀ ਅਜੀਬ ਜਿਹੀ ਹੈ, ਮੈਨੂੰ ਹੈਰਾਨਗੀ ਹੈਗੀ ਹੈ ਕਿ ਕੱਲ੍ਹ ਮੈਂ ਦੇਖਿਆ ਕਿ ਵੀ ਸਾਡੇ ਬੜੇ ਬੜੇ ਐਂਕਰ, ਬੜੇ ਬੜੇ ਸਹਾਫੀ ਜਿਹੜੇ ਨੇ, ਬੜੇ ਬੜੇ ਨਾਮ, ਬੜਾ ਇੱਜ਼ਤ ਇਹਤਰਾਮ ਉਹਨਾਂ ਦਾ ਹਜੇ ਵੀ ਕਾਇਮ ਹੈ। ਉਹਨਾਂ ਦੀ ਇੱਜ਼ਤ ਇਹਤਰਾਮ ਤਾਂ ਹਮੇਸ਼ਾ ਕਰਨਾ ਚਾਹੀਦਾ, ਹੱਕ ਸੱਚ ਨਾਲ ਖੜੇ ਨੇ। ਲੇਕਿਨ ਉਹਨਾਂ ਨੇ ਗੱਲ ਜਿਹੜੀ ਕੀਤੀ ਬੜੀ ਅਜੀਬ ਜਿਹੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਜੀ ਜਿਹੜੇ ਬੈਰੂਨ ਮੁਲਕ ਪਾਕਿਸਤਾਨੀ ਆ ਕੇ ਮਿਲੇ ਨੇ ਨਾ, ਉਹ ਬਿਹਤਰੀਨ ਇਕਦਾਮ ਕੀਤਾ ਉਹਨਾਂ ਨੇ ਬੜੀ ਠੋਸ ਕੋਸ਼ਿਸ਼ ਕੀਤੀ ਹੈ ਜਨਾਬ, ਪਹਿਲੀ ਠੋਸ ਕੋਸ਼ਿਸ਼ ਕੀਤੀ ਉਹਨਾਂ ਨੇ ਕਿ ਉਹ ਆ ਕੇ ਮਿਲੇ ਨੇ ਆਪਣਾ ਕੰਪਨੀ ਸਰਕਾਰ ਨੂੰ, DG ਸਾਹਿਬ ਨੂੰ ਆ ਕੇ। ਅਤੇ ਬਹੁਤ ਆਲਾ ਤੁਸੀਂ ਐਵੇਂ ਘਬਰਾ ਗਏ ਹੋ, ਪਰੇਸ਼ਾਨ ਹੋ ਗਏ ਹੋ, ਤੁਸੀਂ ਉਹਨਾਂ ਨੂੰ ਗਾਲਾਂ ਮੰਦੇ ਕੱਢਣ ਦੇ ਹੋ, ਬੁਰਾ ਭਲਾ ਕਹਿਣ ਦੇ ਹੋ, ਬਿਲਕੁਲ ਨਾ ਕਹੋ। ਉਹਨਾਂ ਨੇ ਬਹੁਤ ਅੱਛਾ ਕੰਮ ਕੀਤਾ। ਅਤੇ ਉਹ ਜਿਹੜੇ ਗਲੇ 'ਚ ਪਟਾ ਨਹੀਂ ਪਿਆ ਹੋਇਆ, ਉਹ ਮੁਰਗੀ ਫਰੋਸ਼ ਜਿਹੜਾ ਮੁਰਗੀਆਂ ਵੇਚਣ ਵਾਲਾ ਬਗੈਰਤ ਮਨਹੂਸ ਆਦਮੀ, ਉਹ ਜਿਹਨੂੰ ਅਵਾਰਡ ਦਿੱਤਾ ਤਨਵੀਰ, ਪਤਾ ਨਹੀਂ ਕੀ ਨਾਮ ਦਾ, ਤਨਵੀਰ ਅਹਿਮਦ, ਅਤੇ ਉਸ ਬਗੈਰਤ ਨੂੰ ਜਿਹੜਾ ਨਾ ਉਹ ਕਹਿਣ ਦੇ ਨੇ ਕਿ ਯਾਰ ਇਹ ਤਾਂ ਬਹੁਤ ਹੀ ਆਲਾ ਬੰਦਾ ਹੈ, ਬੜਾ ਆਲਾ ਜ਼ਰਫ ਦਾ ਬੰਦਾ ਹੈ। ਹਾਂ ਬਹੁਤ ਅੱਛਾ ਬੰਦਾ, ਔਰ ਇਮਰਾਨ ਖਾਨ ਦੇ ਬਹੁਤ ਕਰੀਬ ਹੈ। ਹਾਂ ਇਹ ਨਹੀਂ ਦੱਸਦੇ ਪਏ ਕਿ ਕੰਪਨੀ ਦੇ ਵੀ ਬਹੁਤ ਕਰੀਬ ਹੈ। ਖਾਨ ਦੇ ਖਿਲਾਫ 'ਤੇ ਉਹ ਗੱਲਾਂ ਕਰਨ ਡਿਆ ਬੈਠਾ। ਲੇਕਿਨ ਇਹ ਅਜੀਬ ਗੱਲ ਹੈ ਮੈਨੂੰ ਸੁਣਨ ਨੂੰ ਆਈ, ਅਤੇ ਮੈਂ ਨਾਂ ਨਹੀਂ ਲੈਂਦਾ, ਐਵੇਂ ਕਈ ਫੈਨ ਵੀ ਹੁੰਦੇ ਨੇ ਨਾ, ਤੁਹਾਨੂੰ ਪਤਾ ਕਿ ਉਹ ਫਿਰ ਕਹਿੰਦੇ ਨੇ ਕਿ ਯਾਰ ਤੁਸੀਂ ਉਹ ਸਾਡੇ ਜਿਹੜੇ ਹੀਰੋ ਨੇ ਉਹਨਾਂ ਦਾ ਨਾਂ ਲੈ ਲਿਆ,
हाँ यह गल नहीं तो गल नहीं तो यह 2-4 सहाफ़ी एक नहीं गल नहीं कर रहा मैं 2-3 सहाफ़ी ने ऐसे जिन्होंने यहो जिहा ना कहानी पाई है तो बाबा जी कहते हैं कि यार कोई नहीं मजबूरी होंदी है यार पाकिस्तान दे विच मैं कहा नहीं बाबा जी कुछ पाकिस्तान च ने कुछ पाकिस्तान तो बाहर भी ने बाबा जी कहते फिर भी मजबूरी होंदी है कोई ना कोई कंपनी ने हिसाब किताब लेना देना होंदा उन्हां दा तो वह फेवर दे देंदे ने हरकी जी कि चलो यार कोई नहीं यार इन्हां दा भी बयानिया टोर दिओ कि भई ये साडे बंदे ने आके मिले ने इन्हां नूं जरा अच्छा साबित कर दिओ लेकिन प्रॉब्लम है वे कि हकायक जिहड़े ने ना वो छुपदे नहीं पे हाँ हुण तुसीं कह रहे हो कि इहो ਜਿਹੇ ਜਿਹੜੇ ਬੇਜ਼ਮੀਰ ਲੋਕ ਨੇ ਬਗੈਰਤ ਜਿਨ੍ਹਾਂ ਨੇ ਗੱਲ 'ਚ ਹਕੂਮਤੀ ਪੱਟੇ ਪਾਏ ਨੇ ਕਿ ਅਸੀਂ ਤੁਹਾਡੀਆਂ ਗੱਲਾਂ 'ਤੇ ਇਤਬਾਰ ਕਰ ਲਈਏ ਕਿ ਇਹ ਬਹੁਤ ਸੋਹਣੇ ਬੰਦੇ ਨੇ ਜੀ ਬਹੁਤ ਅੱਛੇ ਬੰਦੇ ਨੇ ਜੀ ਇਹ ਹੱਲ ਕੱਢਣਗੇ ਭਾਈ ਹੱਲ ਕਿਸੇ ਕੋ ਨਹੀਂ ਹੈ ਹੱਲ ਅਗਰ ਕਿਸੇ ਕੋ ਹੈ ਤੇ ਉਹ ਹੈ ਮੁਰਸ਼ਿਦ ਇਮਰਾਨ ਅਹਿਮਦ ਖਾਨ ਨਿਆਜ਼ੀ ਅੰਦਰ ਬੈਠਾ ਉਹਦੇ ਨਾਲ ਗੱਲ ਕਰੋ ਹਾਂ ਉਹਦੀਆਂ ਮੰਨ ਲਵੋ ਜੋ ਕਹਿੰਦਾ ਔਰ ਉਹ ਆਪਣੀਆਂ ਨਹੀਂ ਮਨਵਾ ਰਹੇ ਉਹ ਮੁਲਕੋ ਕੌਮ ਵਾਸਤੇ ਗੱਲ ਕਰ ਰਿਹਾ ਉਹਦੀਆਂ ਮੰਨੋ हाँ जी तो देखो किस तरह अमन सुकून सुख चैन जिंदाबाद के नारे लगणगे हाँ इमरान खान जिंदाबाद के नारे लगने फिर भी तुहाडे नहीं लगने हाँ वो दौर गए हुण हाँ जो तुहाडे जिंदाबाद के नारे लगने जी खत्म हो गया शायद कोई 50-60 साल बाद कोई नवी जनरेशन आए हाँ जो उन्नी देर तक तुसीं सियासत चो अलग रहे तो फिर वो नारा मार दे तुहाडा भी एक जिंदाबाद भरा लो एक जिंदाबाद का नारा नहीं लगना लेकिन फिर हीट भी नहीं रहेगी हाँ फिर इन्नी तनकीद भी नहीं होने लगी तुहाडे ते बिल्कुल वो तो खत्म हो जाएगी फिर तो मुल्क की तरक्की वास्ते काम करांगे इंशाअल्लाह फिर तो जरा ना वो पाकिस्तान नूं जरा ना वो उपर लियाण वास्ते और जिस दलदल दे विच तुसीं वाड़ दिता फिर उहदे बारे गल करांगे इंशाअल्लाह हाँ तो मौला खैर करे मुर्शद उत्थे है वे मुलाकात हुई है अज अली अमीन गंडापुर दी ते नाल इन्हां दा एक टाउट भी गया जनरल सैफ पता नहीं कि खाली सैफ है तो जनरल सैफ बंदा उन्होंने ही है तो जाके मुलाकात की तो सुनने चाहा कि जनाब अली अमीन गंडापुर ने बाहर बात दिता वजीर आला KPK अब बाहर बैठे इंतजार कर रहे तो जनरल सैफ अंदर मिल रहे जाके अंदाजा करो ये लगता कि वो वजीर आजम ही हुई है और बाबा जी कह रहे हैं कि भाई वजीर आजम की सारा सूबा ही सैफ चला रहा है कंपनी के कहन से और की है लेकिन कह रहा नहीं वे वो अंदर गया खान साहब ने मुलाकात हुई है 2 घंटे की हाँ तो कुछ आवाज़ा आ रही ने कि बई ਜਿਹੜੇ भी साढ़े लोग ने ਜਿਹੜੇ कैद तो बंद ਦੇ ਵਿੱਚ ਨੇ ਉਹਨਾਂ ਨੂੰ ਪਹਿਲੇ रहा किया जाए हाँ बाद च दूसरी गल की जाए कि सानू पता होवे कि बई अगर तुसी गल करनी है कोई तो कोई सीरीयस है कोई सीरीयसनैस का जो इजहार करना है तो सारे कैदी छड्डो साढ़े जिन्ने भी ने चाहे तुसी उन्होंने जाली किस्म की मिलटरी कोर्ट शरावां दित्तियां ने अपना 9 मई के केस या कोई और जिन्ने भी ने यासमीन राशिद है उमर सरफराज चीमा है तो जो सैनीटर ने मतलब बहुत सारे लोग ने सारे छड्डो तो वो बाद आके बैठो तो फिर असीं भी समझांगे कि भी गलबात कोई जी है वो किसी मंतकी इजाम तक पहुँचेगी तो तुसीं मुखलिस हो हाँ तो अदरवाइज़ नहीं गा सिस्टम तो सिस्टम चल रहा अल्लाह करे कोई गुफ्त शनीद दे विच ही हो जाए काम अदरवाइज़ जो ना काम बड़े हालात टाइट ने कंपनी के भी तो तुहानूं पता इंटरनेशनल लैवल पर भी जो प्रैशर आ रहा है वो ये बर्दाश्त नहीं करन लगे तो वो प्रैशर आने तो पहले अपने हालात जिन्होंने सीधे कर ले खान साहब के नाल ते कर ले हाँ नहीं तो फिर फारग है काम हर पासियों ढोलकी वजनी वजनी इधरों भी वजेगी तो उधरों भी वजेगी तो खैर जी वो बाद जनाब खबर है कि आ जी अपना वड्डे जे मूँह वाली नहीं जी पोले जे मूँह वाली है हाँ ये किसी शो च बैठी है अपनी की दगड़दल्ला ਉਹਦਾ नाम दगड़दल्ला नहीं गा कामरान शाह वो बाबर रशीद का मुंडा हाँ बाबा जी कहते यार बाबर का ही मुंडा मैं बाबा जी तेन दसिया तो है हाँ है वह हाँ लेकिन असली माँ की होर है लेकिन वो आदत बाबर रशीद में मिलदियां दियां दूजी माँ की वो गया तो बाबर रशीद का मुंडा जो हाँ वो शो के ईद शो सीगा उत्थे जरा ना पोले च मोली आई तो वो जरा अपना उत्थे भट्टी भी आया सी जेह्ड़े भट्टी अपना ट्रक भट्टी ने नवा ट्रक लिया जिन्हें मतलब जिहदा ब्याह होया पिछले दिनों के वो एक गल हो गई हाँ बुढ़ी लै लो या ट्रक लै लो बुढ़ी लै ली नवीं हाँ नवा ट्रक भट्टी अपना ट्रक जो वो लैके जनाब वो भी इत्थे बैठे सी तो वह पुछ रहा से भट्टी ने इमरान खान के बारे तो जो पोले जे मूँह वाली है वो एकदम घबरा गई हाँ परेशान हो गई इमरान खान का नाम सुन के सुनो जरा की हो रहा इमरान साहब के साथ चले गए फिर अच्छी आपको क्या होता है इमरान खान के नाम पे? मतलब क्या मसला क्या है? मसला क्या है? छेड़ है क्या हो गया? ईद शो था ना
इमरान पे बात नहीं हो सकती। अच्छा यार एक मिनट नहीं, रुकना। पहले एक मिनट, पहले कैमरा करीब बारी लाओ। पीटिया है। लाओ, नहीं, कैमरा ज्यादा करीब, मत करना, लोग डर जाएंगे। ईद मुबारक इमरान खान साहब, आपको ईद मुबारक तमाम कैदियों को और आपको भी, बाकी सारे आप पता है आपके लिए ये चलो, महफिल ईदी सजा कर के दो। बैठे। आप ना होते दजमा वजीर ना होती, लव यू। ओए होए होए होए, घबरा गई और मैं कहना पट्टी आ जा यार, दिल खुश कर ਦਿੱਤਾ, रूह राजी कर ਦਿੱਤੀ। ਉਹ ਪੱਟੀ ਆਪਣਾ ਟਰੱਕ ਪੱਟੀ ਤੇਰਾ ਹੀ ਟਰੱਕ ਹੈ ਭਾਈ। हाँ और तेरी क्या बात है पट्टी तेरी राती कोई नहीं जमिया ने खुश करता ਉਹਨੇ ਕਿਹਾ ਜੀ ਇਮਰਾਨ ਖਾਨ ਸਾਹਿਬ ਈਦ ਮੁਬਾਰਕ ਤੁਹਾਡੀ ਵਜ੍ਹਾ ਤੋਂ ਹੀ ਹਾਂ ਅਜ਼ਮਾ ਬੁਖਾਰੀ ਇੱਥੇ ਬੈਠੀ ਹੈ ਵਜ਼ੀਰ ਬਣ ਕੇ ਨਹੀਂ ਤੇ ਇਹਨੂੰ ਕਿਹਨੇ ਪੁੱਛਣਾ ਸੀ ਸੱਚੀ ਗੱਲ ਹੈ ਬਾਬਾ ਜੀ ਕਹਿੰਦੇ ਵੀ ਬੜੀ ਗੱਲ ਹੈ ਲੇਕਿਨ ਇਹ ਵੈਸੇ ਘਬਰਾਈ ਜਿਹੜੀ ਹੈ ਨਾ ਉਹ ਬਾਬਾ ਜੀ ਕਹਿੰਦੇ ਘਬਰਾਈ ਨਹੀਂ ਉਹ ਵੈਸੇ ਹੀ ਜਿਹੜਾ ਨਾ ਕੋਈ ਹੋਰ ਮਾਮਲਾਤ ਨੇ ਮੈਂ ਕਿਹਾ ਬਾਬਾ ਜੀ ਕੀ ਬਾਬਾ ਜੀ ਕਹਿੰਦੇ ਇਹ ਜਾਂਦੀ ਰਹਿੰਦੀ ਹੈ ਨਾ ਖਾਂ ਕੋ ਉੱਥੇ ਜੇਲ੍ਹ 'ਚ ਮੈਂ ਬਾਬਾ ਜੀ ਇਹ ਜੇਲ੍ਹ 'ਚ ਜਾਂਦੀ ਇਹ ਕੀ ਕਰਨ ਜਾਂਦੀ ਰਹਿੰਦੀ ਬਾਬਾ ਕਹਿੰਦੇ ਚੈੱਕ ਚੁੱਕ ਕਰਨ ਜਾਂਦੀ ਖਾਂ ਨੂੰ ਹਾਂ ਉਹ ਦੱਸਦੀ ਨਹੀਂ ਸੀ ਇਹੀ ਦੱਸਦੀ ਸੀ ਕਿ ਭਈ ਅੱਜ ਖਾਂ ਨੇ ਰੋਜ਼ਾ ਨਹੀਂ ਰੱਖਿਆ ਅੱਜ ਖਾਂ ਨੇ ਜ਼ਿਆਦਾ ਖਾ ਲਿਆ ਅੱਜ ਘੱਟ ਖਾ ਲਿਆ ਬਾਬਾ ਜੀ ਕਹਿੰਦੇ ਹਾਂ ਉੱਥੇ ਸੀ ਉਹ ਕਹਿੰਦੀ ਸੀ ਅੱਜ ਖਾਂ ਕੱਛਾ ਪਾ ਕੇ ਸੁੱਤਾ ਅੱਜ ਖਾਂ ਬਗੈਰ ਕੱਛੇ ਤੋਂ ਸੁੱਤਾ ਇਹੋ ਜਿਹੀ ਗੱਲਾਂ ਦੱਸਦੀ ਆ ਨਾ ਬਾਬਾ ਜੀ ਇਹੋ ਜਿਹੀ ਗੱਲ ਤਾਂ ਮੈਂ ਨਹੀਂ ਸੁਣੀ ਬਾਬਾ ਜੀ ਕਹਿੰਦੇ ਮੈਨੂੰ ਦੱਸਦੀ ਹੈ ਖਾਸ ਤੌਰ ਤੇ ਹਾਂ ਇਹ ਜੀ ਬਾਕੀ ਤਾਂ ਓਪਨ ਦੱਸਦੀ ਹੈ ਹਾਂ ਕਿ ਖਾਂ ਨੇ ਕੀ ਖਾਧਾ ਤੇ ਕੀ ਨਹੀਂ ਖਾਧਾ ਤੇ ਉਹ ਜਿਹੜਾ ਨਾ ਪ੍ਰੋਬਲਮ ਹੈ ਵੇ ਕਿ ਮੁਹੱਬਤ ਕਰਦੀ ਹੈ ਮੈਂ ਕਿਹਾ ਓਏ ਹੋਏ ਬਾਬਾ ਜੀ ਇਹ ਵੀ ਬਾਬਾ ਜੀ ਕਹਿੰਦੇ ਹਾਂ ਇਹ ਵੀ ਖਾਨ ਨਾਲ ਸਾਰੇ ਮੁਹੱਬਤ ਕਰਦੇ ਨੇ ਬਾਬਾ ਜੀ ਕਹਿੰਦੇ ਆਪਣਾ ਹੈ ਜਾਂ ਭਰਾ ਹਾਂ ਇਹ ਇਹਨਾਂ ਦੀ ਰੋਜ਼ੀ ਰੋਟੀ ਲੱਗੀ ਹੈ ਵਿਚਾਰਿਆਂ ਦੀ ਤਾਂ ਮੁਖਾਲਫਤ ਕਰਦੇ ਆ ਰੋਜ਼ੀ ਰੋਟੀ ਮੈਂ ਬਾਬਾ ਜੀ ਹਰਾਮ ਦੀ ਰੋਜ਼ੀ ਰੋਟੀ ਲੱਗੀ ਹੈ ਫਾਰਮ 47 ਬਾਬਾ ਜੀ ਕਹਿੰਦੇ ਬਿਲਕੁਲ ਹਰਾਮ ਦੀ ਰੋਜ਼ੀ ਰੋਟੀ ਲੱਗੀ ਆ ਲੇਕਿਨ ਖੈਰ ਐਨੀਵੇ ਇਹਦਾ ਕੋਈ ਕਸੂਰ ਨਹੀਂ ਹਾਂ ਬਾਬਾ ਜੀ ਕਹਿੰਦੇ ਪੌਲੇ ਜੀ ਮੁਵਾਰੀ ਜਿਹੜੀ ਆ ਇਹ ਵੀ ਮੁਹੱਬਤ ਹੀ ਕਰਦੀ ਆ ਹਾਂ ਨਾਲ ਕੋਈ ਗੱਲ ਨਹੀਂ ਮੈਂ ਕਿਹਾ ਬਾਕੀ ਬਾਬਾ ਜੀ ਇਹ ਗੱਲ ਠੀਕ ਆ ਔਰ ਇੱਕ ਗੱਲ ਮੈਂ ਤੁਹਾਨੂੰ ਹੋਰ ਸੁਣਾ ਦਿਆਂ ਜਾਂਦੇ ਹਾਂ ਉਹ ਹੁਣ ਜਿਹੜਾ ਨਾ ਹੋਇਆ ਕਿ ਜਨਾਬ ਇਹ ਜਿਹੜੇ AI ਵਾਲੇ ਨਹੀਂ ਗਏ ਡਿਜੀਟਲ ਦਹਿਸ਼ਤਗਰਦ ਜਿਹੜੇ ਨੇ ਜਿਨ੍ਹਾਂ ਨੂੰ ਡੀਜੇ ਵਾਲਾ ਬਾਬੂ ਕਹਿੰਦਾ ਕਿ ਇੰਤਸ਼ਾਰੀ ਟੋਲਾ ਹਾਂ ਉਸੇ ਸਾਨੂੰ ਵੀ ਸਾਰੇ ਨੇ ਕਹਿੰਦਾ ਹਾਂ ਲੇਕਿਨ ਖਾਸ ਤੌਰ ਤੇ ਜਿਹੜੇ AI ਯਾਰ ਯਾਰ ਅਜੀਬ ਚੀਜ਼ਾਂ ਬਣਾ ਦਿੰਦੇ ਅੱਲਾ ਦੀ ਕਸਮ ਦੇਖ ਕੇ ਹੱਸ ਵੱਖੀਆਂ ਦੁਨੀਆਂ ਹੋ ਜਾਂਦੀਆਂ ਤੇ ਬੰਦਾ ਹੈਰਾਨ ਹੋ ਜਾਂਦਾ ਕਿ ਯਾਰ ਕੀ ਬਣਾਤਾ ਇਹਨਾਂ ਨੇ ਹਾਂ ਉਹ ਉਹਦੇ 'ਚ ਇੱਕ ਵੀਡੀਓ ਜੀ ਬਣਾਈ ਇਹਨਾਂ ਨੇ ਉਹ ਮੈਂ ਤੁਹਾਨੂੰ ਦਿਖਾਉਣ ਲੱਗਾ ਵਾਂ ਉਹਦੇ 'ਚ ਇੱਕ ਮਾਈ ਬੈਠੀ ਆ AI ਸ਼ਰਾਰਤੀ ਆ ਕੋਈ ਹਾਂ ਉਹਨੇ ਬਣਾਈ ਆ ਤੇ ਉਹਦੇ ਮਾਈ ਆ ਕੋਈ ਤੇ ਉਹ ਮਾਈ ਬੈਠੀ ਹੁਣ ਪਤਾ ਨਹੀਂ ਕੌਣ ਆ ਮਾਈ ਮੈਨੂੰ ਨਹੀਂ ਪਤਾ ਨਹੀਂ ਬਾਬਾ ਜੀ ਕਹਿੰਦੇ ਕਿ ਮਾਈ ਤੰਦੂਰ ਵਾਲੀ ਮਾਈ ਜਨਾਲੀ ਟਿੱਕੀਆਂ ਵਾਲੀ ਤੇ ਨਹੀਂ ਮੈਂ ਕਿਹਾ ਪਤਾ ਨਹੀਂ ਬਾਬਾ ਜੀ ਹੋ ਵੀ ਸਕਦੀ ਹੈ ਕਿ ਨਹੀਂ ਆਪ ਹੀ ਦੇਖ ਲੈਣਾ ਨੂੰ ਕੌਣ ਮਾਈ ਉਹ ਮਾਈ ਬੈਠੀ ਆ ਕਿਸੇ ਮਲੰਗ ਕੋ ਹਾਂ ਮਲੰਗ ਕੋ ਬਜਾ ਕੇ ਬੈਠੀ ਆ ਕੋਈ ਪੁਰਾਣਾ ਸਾਧੂ ਬਾਬਾ ਵਾ ਕੋਈ ਤੇ ਉਹਦੇ ਕੋਲ ਜਾ ਕੇ ਕੁਝ ਮੰਗ ਰਹੀ ਆ ਹੁਣ ਕੀ ਮੰਗ ਰਹੀ ਆ ਉਹ ਹੁਣ ਤੁਸੀਂ ਆਪ ਦੇਖ ਲਓ ਤੇ ਮੈਨੂੰ ਦਿਓ ਇਜਾਜ਼ਤ ਰੱਬ ਰਾਖਾ ਪਹਿਲੇ ਕਿੰਨੇ ਬੱਚੇ ਨਹੀਂ ਮੇਰੇ 11 ਧੀਆਂ ਨੇ 11 ਧੀਆਂ 11 ਰਹਿਮਤਾਂ ਅੱਲਾ ਦੀਆਂ ਸੁਭਾਨ ਅੱਲਾ ਕਿੰਨਾ ਅਰਸਾ ਹੋਇਆ ਵਿਆਹ ਨੂੰ 10 ਸਾਲ 10 ਸਾਲ ਤੇ 11 ਧੀਆਂ ਲੱਗਦੀ ਤੇ ਤੂੰ ਮਸੂਮ ਜੀ ਹੈ ਲੇਕਿਨ ਸਾਲ ਤੋਂ ਛੜਿਆ ਕੋਈ ਨਹੀਂ ਹੈ ਇੰਨੀ ਦੀ ਵਿੱਚ ਦੋ ਵੀ ਹੋਈਆਂ ਨੇ ਜੁੜਵਾ ਹਾਂ ਨਹੀਂ ਹੋਣੀਆਂ ਸਨ ਠੀਕ ਹੈ 11 ਧੀਆਂ ਜੀ ਬਾਬਾ ਜੀ ਤੇ ਹੁਣ ਪੁੱਤਰ ਚਾਹੀਦਾ ਹੈ ਹਾਂਜੀ ਸਿਰਫ ਪੁੱਤਰ ਦੇ ਚੱਕਰ ਧੀਆਂ ਜੰਮੀ ਗਈਆਂ ਕੀ ਕਰਦੀ ਪਰ ਪੁੱਤਰ ਤਾਂ ਮੇਰਾ ਸੋਹਣਾ ਰੱਬ ਦਿੰਦਾ ਹੈ ਅਸੀਂ ਦੁਆ ਕਰਾਂਗੇ ਰੱਬ ਤੈਨੂੰ ਪੁੱਤਰ ਦੇਗਾ ਇਹ ਦੱਸ ਬੰਦਾ ਕੀ ਕੰਮ ਕਰਦਾ ਜੀ ਮੇਰਾ ਖਾਵਨ ਮਰ ਗਿਆ ਬੇਟਾ ਪੁੱਤਰ ਸੋਵੇ ਜੀ ਹੁਣ ਬਾਬਾ ਜੋ ਕਹਿੰਦਾ ਹੋ ਜਾਂਦਾ ਹੋ ਜਾਂਦਾ ਮੈਂ ਜਾਨੀ ਤੇ ਮੈਂ ਬਾਬਾ ਖੰਜਾ